ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚੋਂ ਦੇਖ ਰਹੇ ਹਾਂ ਕਿ ਜਿਹੜਾ ਮੋਦੀ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ ਗਿਆ, ਇਹਦੇ ਖਿਲਾਫ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਉਹ ਭਾਰਤ ਭਰ ਦੇ ਵਿੱਚ ਨਿਰੰਤਰ ਜਾਰੀ ਨੇ ਹੁਣ ਤੱਕ ਵੀ। ਪਰ ਇੱਕ ਵੱਡਾ ਮੂਵ ਜਿਹੜਾ ਹੁਣ ਸਾਹਮਣੇ ਆਇਆ, ਯੂਨਾਈਟਿਡ ਨੇਸ਼ਨਸ ਦੇ ਜਿਹੜੇ ਹਿਊਮਨ ਰਾਈਟਸ ਦੇ ਚੀਫ ਨੇ ਉਹਨਾਂ ਵੱਲੋਂ ਭਾਰਤ ਦੇ ਸੁਪਰੀਮ ਕੋਰਟ ਤੱਕ ਇਹ ਅਪੀਲ ਜਿਹੜੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਹਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਸ ਜਿਹੜਾ CAA ਹੈ ਇਹਦੀ ਕੰਪੈਟੇਬਿਲਿਟੀ ਦੇਖਣ ਦੇ ਲਈ ਨਾਲ ਇੰਟਰਨੈਸ਼ਨਲ ਲਾਜ਼ ਦੀ ਲਾਈਟ ਦੇ ਵਿੱਚ ਇਹਦੀ ਕੰਪੈਟੇਬਿਲਿਟੀ ਦੇਖਣ ਦੇ ਲਈ ਭਾਰਤੀ ਕਾਨੂੰਨ ਦੇ ਵਿੱਚ ਉਸ ਦੇ ਵਿੱਚ ਜਿਹੜੀ ਇੰਟਰਵੈਂਸ਼ਨ ਹੈ ਉਹਦੀ ਜਿਹੜੀ ਡਿਮਾਂਡ ਹੈ, ਜਿਹੜੀ ਮੰਗ ਹੈ ਉਹ ਕੀਤੀ ਗਈ ਹੈ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਚੀਫ ਵੱਲੋਂ। ਇੱਕ ਵੱਡੀ ਡਿਵੈਲਪਮੈਂਟ ਹੈ, ਇੱਕ ਅਨਪ੍ਰੈਸੀਡੈਂਟਡ ਮੂਵ ਹੈ। ਪਹਿਲੀ ਵਾਰ ਇਹ ਹੋਇਆ ਵੀ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹਿਊਮਨ ਰਾਈਟਸ ਬੋਡੀ ਹੈ ਉਹਦੇ ਵੱਲੋਂ ਭਾਰਤ ਦੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਤੇ ਇਹ ਕੁਐਸਚਨਸ ਰੇਜ਼ ਕੀਤੇ ਗਏ ਨੇ CAA ਦੇ ਉੱਤੇ ਕਿ ਜਿਹੜਾ CAA ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ, ਇਹਦੇ ਵਿੱਚ ਜਿਹੜੀਆਂ ਮਾਈਗਰੈਂਟਸ ਹੈਗੇ ਆ ਉਹ ਰੇਸ ਦੇ ਆਧਾਰ ਤੇ, ਐਥਨਿਸਿਟੀ ਦੇ ਆਧਾਰ ਤੇ, ਰਿਲੀਜਨ ਦੇ ਆਧਾਰ ਤੇ ਉਹਨਾਂ ਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਕਰਨ ਦੀ ਲਾਈਨ ਹੈ ਉਹ ਇੱਕ ਸਵਾਲੀਆ ਨਿਸ਼ਾਨ ਉਹਨਾਂ ਨੇ ਲਾਇਆ। ਤੇ ਇਹ ਇੱਕ ਵੱਡੀ ਗੱਲ ਹੈ ਜਿਹਦਾ ਭਾਰਤ ਵੱਲੋਂ ਇੱਕ ਸਟਰੋਂਗ ਰਿਐਕਸ਼ਨ ਵੀ ਦੇਖਣ ਨੂੰ ਮਿਲਿਆ। ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਕਹਿਣਾ ਹੈ ਕਿ ਕਿਸੇ ਵੀ ਬਾਹਰਲੀ ਸੰਸਥਾ ਨੂੰ, ਬਾਹਰਲੀ ਬਾਡੀ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਇਜਾਜ਼ਤ ਨਹੀਂ ਹੈ। ਸੋ ਯੂਨਾਈਟਿਡ ਨੇਸ਼ਨਸ ਦਾ ਇਹ ਇੱਕ ਵੱਡਾ ਸਟੈਪ ਹੈ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ। ਇਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ, ਗੱਲਬਾਤ ਕਰਾਂਗੇ ਕਿ ਇਹ ਜਿਹੜਾ ਪਹਿਲੀ ਵਾਰ ਇਹ ਕਦਮ, ਐਡਾ ਵੱਡਾ ਕਦਮ ਚੁੱਕਿਆ ਗਿਆ, ਇਹਦੀ ਜੜ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਜਨੀਵਾ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਾਉਂਸਲ ਦਾ ਜਿਹੜਾ 43rd ਸੈਸ਼ਨ ਇਸ ਸਾਰੇ ਇਸ਼ੂ ਦੇ ਉੱਤੇ ਹੋਇਆ, ਜਿਹਦੇ ਤੇ CAA ਬਾਰੇ ਵਿਚਾਰ ਚਰਚਾ ਹੋਈ ਹੈ ਤੇ ਉਸੇ ਦੇ ਵਿੱਚੋਂ ਹੀ ਫਿਰ ਜਿਹੜਾ ਇਹ ਕਦਮ ਜਿਹੜਾ ਹੈ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਾਉਂਸਲ ਵੱਲੋਂ ਚੁੱਕਿਆ ਗਿਆ। ਸੋ ਇਸ ਬਾਬਤ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਡਾਕਟਰ ਇਕਤਦਾਰ ਕਰਾਮਤ ਚੀਮਾ ਹੋਰਾਂ ਦੇ ਨਾਲ, ਜਿਹੜੇ ਕਿ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ। ਉਹਨਾਂ ਦੇ ਐਡਵਾਈਜ਼ਰੀ ਪੈਨਲ ਤੇ ਹੁੰਦੇ ਆ ਤੇ ਉਹਨਾਂ ਨੇ ਇਸ ਸੈਸ਼ਨ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਸੀ ਤੇ CAA ਬਾਰੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਾਰੇ ਆਪਣੇ ਵਿਚਾਰ ਵੀ ਜਿਹੜੇ ਯੂਨਾਈਟਿਡ ਨੇਸ਼ਨਸ ਦੀ ਮੈਂਬਰ ਸਟੇਟਸ ਦੇ ਨੁਮਾਇੰਦੇ ਉੱਥੇ ਪਹੁੰਚੇ ਸੀ ਉਹਨਾਂ ਦੇ ਨਾਲ ਵਿਚਾਰ ਵੀ ਸਾਂਝੇ ਕੀਤੇ ਸੀ। ਸੋ ਕੀ ਉੱਥੇ ਦੀ ਕੀ ਕਾਰਵਾਈ ਸੀ ਤੇ ਇਹ ਜਿਹੜਾ ਮੂਵ ਹੈ ਇਹਦੇ ਮਾਇਨੇ ਕੀ ਨੇ, ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਵੱਲੋਂ, ਹਿਊਮਨ ਰਾਈਟਸ ਦੇ ਮੁਖੀ ਵੱਲੋਂ ਜਿਹੜੀ ਹੈ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਮਾਇਨਾ ਕੀ ਹੈ, ਇਹਦਾ ਮਤਲਬ ਕੀ ਹੈ ਤੇ ਭਾਰਤ ਦੇ ਲਈ ਇਹ ਕਿੱਡੇ, ਇਹਦੇ ਕੀ ਕੌਨਸੀਕੁਐਂਸਿਸ ਹੋ ਸਕਦੇ ਨੇ, ਇਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। UK ਤੋਂ ਡਾਕਟਰ ਇਕਤਦਾਰ ਕਰਾਮਤ ਚੀਮਾ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਬਣੇ ਹੋਏ ਆ। ਡਾਕਟਰ ਚੀਮਾ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਜੀ। ਵਾਲੇਕੁਮ अस्सलाम ਡਾਕਟਰ ਸਾਹਿਬ, ਫਤਿਹ ਜੀ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਫੇਰ ਤੋਂ ਅੱਜ ਯਾਦ ਕੀਤਾ ਜੀ। ਡਾਕਟਰ ਸਾਹਿਬ, ਮੈਂ ਜਿੱਥੇ ਥੋੜਾ ਜਿਹਾ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਵੀ ਜਿਹੜਾ ਇਹ ਸੈਸ਼ਨ ਹੋਇਆ 43rd ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਾਉਂਸਲ ਦਾ, ਇਹਦੇ ਵਿੱਚ ਕੀ ਗੱਲਬਾਤ ਹੋਈ ਹੈ CAA ਬਾਰੇ ਤੇ ਭਾਰਤ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਦੇ ਇਸ਼ੂਜ਼ ਚੱਲ ਰਹੇ ਆ ਉਹਨਾਂ ਬਾਰੇ, ਜਿੱਥੋਂ ਇਹ ਮੂਵ ਨਿਕਲਿਆ ਕਿ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਮੁਖੀ ਨੇ ਅਪਰੋਚ ਕੀਤੀ ਹੈ, ਪਟੀਸ਼ਨ ਦਾਖਲ ਕੀਤੀ ਹੈ ਉੱਥੇ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ CAA ਦੇ ਖਿਲਾਫ, ਤੇ CAA ਦੇ ਉੱਤੇ ਇੱਕ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਲਾਇਆ। ਜਿੱਥੇ ਇਹ ਗੱਲ ਹੈ ਉੱਥੇ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਵੀ ਇਹ ਪਹਿਲੀ ਵਾਰ ਹੈ ਕਿ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਾਉਂਸਲ ਵੱਲੋਂ ਭਾਰਤ ਦੀ ਸੁਪਰੀਮ ਕੋਰਟ ਤੱਕ ਜਿਹੜਾ ਭਾਰਤ ਦਾ ਕਾਨੂੰਨ ਹੈ ਉਹਦੇ ਉੱਤੇ ਵੱਡਾ ਸਵਾਲੀਆ ਨਿਸ਼ਾਨ ਲਾਉਂਦਿਆਂ ਜਿਹੜੀ ਹੈ ਉਹ ਆਪਣਾ ਜਿਹੜਾ ਇਤਰਾਜ਼ ਹੈ ਉਹ ਦਰਜ ਕਰਾਇਆ ਗਿਆ। ਹਾਂਜੀ, ਮੈਂ ਅਮਰਵੀਰ, ਕਿਉਂਕਿ ਸਾਰੀ ਪ੍ਰੋਸੀਡਿੰਗ ਦਾ ਮੈਨੂੰ ਪਤਾ ਵੀ ਹੈ, ਤੁਹਾਨੂੰ ਪਤਾ ਮੈਂ ਪਿਛਲੇ ਵੀਕ ਕਿਉਂਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੀ ਜਿਹੜੀ 43rd ਸੈਸ਼ਨ ਹੈ ਉਹਦੇ ਵਾਸਤੇ ਮੈਂ ਜਨੀਵਾ ਗਿਆ ਸੀ। ਉੱਥੇ ਪੈਲੇਸਟੀਨੇਸ਼ਨ ਉਹਨੂੰ ਕਿਹਾ ਜਾਂਦਾ, ਪੈਲੇਟੀਨੇਸ਼ਨ, ਪੈਲੇਸ ਆਫ ਨੇਸ਼ਨਸ, ਯਾਨੀ ਪੂਰੀਆਂ ਦੁਨੀਆ ਦੀਆਂ ਸਾਰੀਆਂ ਕੌਮਾਂ ਦਾ ਮੱਲ, ਜਿੱਥੇ ਇਹ ਸਾਰੀ ਪ੍ਰੋਸੀਡਿੰਗ ਹੁੰਦੀ ਹੈ ਜਨੀਵਾ ਦੇ ਵਿੱਚ।
ਸੋ ਲਾਸਟ ਵੀਕ ਮੈਂ ਉੱਥੇ ਹੀ ਸੀ। ਉੱਥੇ ਤੁਹਾਨੂੰ ਪਤਾ ਇੱਕ ਐਨੂਅਲ ਸੈਸ਼ਨ ਹੁੰਦਾ, ਇਹਦੇ 'ਚ ਪੂਰੇ ਮੁਲਕ ਦੇ ਜਿੰਨੇ ਦੇਸ਼ਾਂ ਦੇ ਲੋਕ ਨੇ ਹਿਊਮਨ ਰਾਈਟਸ ਦੇ ਸੰਬੰਧੀ ਉੱਥੇ ਆਉਂਦੇ ਨੇ। ਜ਼ਿਆਦਾਤਰ ਉੱਥੇ ਮੁਲਕਾਂ ਦੇ ਜਿਹੜੇ ਹਿਊਮਨ ਰਾਈਟਸ ਦੇ ਮਿਨਿਸਟਰ ਜਾਂ ਫੋਰਮ ਮਿਨਿਸਟਰ ਹੁੰਦੇ ਨੇ, ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆ ਕੇ ਆਪਣੇ ਮੁਲਕਾਂ ਦੇ ਬਾਰੇ ਸਵਾਲ ਵੀ ਫੇਸ ਕਰਨ ਔਰ ਪਰਸਪੈਕਟਿਵ ਵੀ ਲੋਕਾਂ ਨਾਲ UN ਦੇ ਨਾਲ ਸਾਂਝਾ ਕਰਨ। ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹਿਊਮਨ ਰਾਈਟਸ ਨਾਲ ਮੁਤਲਕਾ ਜਿੰਨੇ ਅਦਾਰੇ ਨੇ, ਉਹ ਆਫਿਸ ਆਫ ਕਮਿਸ਼ਨਰ ਆਫ ਹਿਊਮਨ ਰਾਈਟਸ ਹੋਵੇ, ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਹੋਵੇ, ਉਹ ਸਾਰੇ ਦੇ ਸਾਰੇ ਜਨੀਵਾ ਬੇਸਡ ਨੇ, ਉਹਨਾਂ ਦੇ ਹੈਡ ਆਫਿਸਿਸ। ਸੋ ਇਹ ਐਨੂਅਲ ਸੈਸ਼ਨ ਸੀ। ਜਿਹੜੀ ਤੁਸੀਂ ਗੱਲ ਕੀਤੀ ਕਿ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਨਵੀਂ ਆਫਿਸ ਆਫ ਹਿਊਮਨ ਰਾਈਟਸ ਕਮਿਸ਼ਨਰ ਦੀ ਚੀਫ ਨੇ, ਇਹ ਇੱਕ ਲੇਡੀ ਨੇ ਜਿਹੜੀਆਂ ਅਪੁਆਇੰਟ ਹੋਈਆਂ, ਉਹ ਨੇ ਮਿਸ਼ੇਲ ਬੈਸ਼ਲੇ। ਪੂਰਾ ਨਾਮ ਉਹਨਾਂ ਦਾ ਹੈਗਾ ਵੈਰੋਨਿਕਾ ਮਿਸ਼ੇਲ ਬੈਸ਼ਲੇ ਜੇਰੀਆ। ਉਹ ਕਿਉਂਕਿ ਨਵੀਆਂ ਚੀਫ ਕਮਿਸ਼ਨਰ ਨੇ ਹਿਊਮਨ ਰਾਈਟਸ ਦੀਆਂ, ਤੋਂ ਪਹਿਲਾਂ ਪ੍ਰਿੰਸ ਅਬੂ ਜ਼ੈਦ ਸਨ, ਉਹ ਚਿਲੀ ਦੀ ਪ੍ਰੈਜ਼ੀਡੈਂਟ ਵੀ ਰਹੀਆਂ ਨੇ। ਉਹਨਾਂ ਨੇ ਇਹ ਬਹੁਤ ਬੋਲਡ ਸਟੈਪ ਲਿਆ। ਲੇਕਿਨ ਇਹ ਪੂਰੀ ਡਿਵੈਲਪਮੈਂਟ ਕੁਛ ਇਸ ਤਰ੍ਹਾਂ ਹੋਈ ਕਿ 26 ਤਰੀਕ ਨੂੰ ਇੱਕ ਸੈਸ਼ਨ ਸੀ ਜਿਹਦੇ 'ਚ ਇੰਡੀਆ ਦੇ ਨੁਮਾਇੰਦੇ ਵੀ ਬੋਲੇ। ਉਹਨਾਂ ਦੇ ਵੱਲੋਂ ਜਿਹੜੇ ਉਹਨਾਂ ਦੇ ਫੋਰਨ ਸੈਕਟਰੀ ਵੈਸਟ ਨੇ, ਵੈਸਟਰਨ ਕੰਟਰੀਜ਼ ਵਾਸਤੇ ਨਾਲ ਰੱਖੇ ਹੋਏ ਆ ਵਿਕਾਸ ਸਰੂਪ ਉਹ ਸਾਹਿਬ ਨੇ, ਜਿਨ੍ਹਾਂ ਨੇ ਜਦੋਂ ਮੇਰੀ 2017 ਦੇ ਵਿੱਚ ਯੂਸਰਫ ਨੇ ਰਿਪੋਰਟ ਛਾਪੀ ਸੀ, ਉਸ ਵੇਲੇ ਫੋਰਨ ਆਫਿਸ ਇੰਡੀਆ ਦੇ ਫੋਰਨ ਆਫਿਸ ਦੇ ਸਪੋਕਸ ਪਰਸਨ ਹੁੰਦੇ ਸੀ। ਇਹਨਾਂ ਨੇ ਦਿੱਲੀ ਪ੍ਰੈਸ ਕਾਨਫਰੰਸ ਕਰਕੇ ਮੇਰੀ ਇੰਡੀਆ ਬਾਰੇ ਰਿਪੋਰਟ ਰਿਜੈਕਟ ਕੀਤੀ ਸੀ। ਅੱਜ ਕੱਲ੍ਹ ਉਹ ਮੇਰੇ ਖਿਆਲ ਪੋਸਟਡ ਨੇ। ਸੋ ਉਹਨਾਂ ਨੇ ਸਪੀਚ ਕੀਤੀ। ਉਹ ਜ਼ਾਹਿਰ ਹੈ ਹਰ ਮੁਲਕ ਨੂੰ, ਹਰ ਦੇਸ਼ ਨੂੰ ਮੌਕਾ ਹੁੰਦਾ ਹੈ ਆਪਣਾ ਪਰਸਪੈਕਟਿਵ ਰੱਖਣ ਦਾ। ਲੇਕਿਨ ਜੋ ਕੁਛ ਇਸ ਵਕਤ ਇੰਡੀਆ 'ਚ ਹੋ ਰਿਹਾ ਉਹ ਪੂਰੀ ਦੁਨੀਆ ਦੇਖ ਰਹੀ ਹੈ। ਤੁਹਾਨੂੰ ਪਤਾ 26 ਤਰੀਕ ਨੂੰ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਸ ਵੇਲੇ ਦਿੱਲੀ 'ਚ ਜੋ ਹੋ ਰਿਹਾ ਸੀ ਉਹ ਸਾਰੀ ਦੁਨੀਆ ਸਾਹਮਣੇ, ਜਿਸ ਵੇਲੇ ਸੈਸ਼ਨ ਸਾਂ ਉਸ ਵੇਲੇ ਆ ਰਿਹਾ ਸੀ। ਔਰ ਅੱਜ ਕੱਲ੍ਹ ਕਿਉਂਕਿ ਬਹੁਤ ਤੇਜ਼ ਹੈ ਸਾਰਾ ਕਮਿਊਨੀਕੇਸ਼ਨ, ਨਾਲ ਹੀ ਪਤਾ ਚੱਲ ਜਾਂਦਾ ਕੀ ਹੋ ਰਿਹਾ। ਸੋ ਜਿਹੜਾ ਮੇਰੀ ਡਿਲੀਵਰੀ ਸੀ, ਮੇਰੇ ਰਿਫਲੈਕਸ਼ਨ ਸਨ ਇਸ 43rd ਸੈਸ਼ਨ 'ਚ, ਉਹ ਮੇਰਾ ਜਿਹੜੇ ਖਾਸ ਤੌਰ ਤੇ ਭਾਰਤ ਸੰਬੰਧੀ ਜਿਹੜੇ ਮੁੱਦੇ ਸੀ ਉਹਦੇ 'ਚ CAA ਸੀ ਸਭ ਤੋਂ ਅੱਗੇ ਮੈਂ ਰੱਖਿਆ, ਕਿਉਂਕਿ ਕਸ਼ਮੀਰ ਵੀ ਇੱਕ ਬਹੁਤ ਅਹਿਮ ਮੁੱਦਾ ਸੀ ਇਸ ਸੈਸ਼ਨ ਜਿਹਦੇ ਉੱਤੇ ਮੈਂ ਗੱਲ ਕੀਤੀ। ਲੇਕਿਨ ਉਸ ਤੋਂ ਜ਼ਿਆਦਾ ਕਿ ਦੁਨੀਆ ਨੂੰ ਇਹ ਵਿਖਾਉਣਾ ਬਹੁਤ ਜ਼ਰੂਰੀ ਹੈ ਕਿ ਭਾਰਤ ਦੇ ਵਿੱਚ ਜਿਹੜੀ ਹੁਣ ਹਿੰਦੂਤਵੀ BJP ਦੀ ਸਰਕਾਰ ਹੈ, ਉਹ ਆਪਣੇ ਮੁਲਕ ਦੇ ਸੰਵਿਧਾਨ ਨੂੰ ਹੀ ਤੋੜਨ ਤੇ ਤੁਲ ਗਈ ਹੈ। ਮੈਂ ਤੁਹਾਨੂੰ ਆਪਣਾ ਜਿਹੜੀ ਮੈਂ ਸਪੀਚ ਕੀਤੀ ਆ ਉੱਥੇ ਪੈਲੇਡੀ ਨੇਸ਼ਨ 'ਚ, ਉਹਦੇ ਕੁਝ ਕਲਿੱਪ ਵੀ ਘੱਲੇ ਨੇ ਜਿਹੜੇ ਆਉਣ ਵਾਲੇ ਸਮੇਂ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੇ ਸਰੋਤਿਆਂ ਦੇ ਨਾਲ। ਸੋ ਮੈਂ ਉਹ 'ਚ ਬੜਾ ਕਲੀਅਰਲੀ ਕਿਹਾ ਕਿ ਭਾਰਤ ਦਾ ਹੁਣ ਸਿਚੁਏਸ਼ਨ ਇੱਦਾਂ ਦੀ ਹੋ ਗਈ ਹੈ ਕਿ ਭਾਰਤ ਦੇ ਵਿੱਚ ਜਿਹੜਾ ਇੰਡੀਆ ਦਾ ਆਪਣਾ ਕਨਸਟੀਟਿਊਸ਼ਨ ਹੈ ਉਹਦੀ ਵਾਇਲੇਸ਼ਨ ਹੋ ਰਹੀ ਹੈ। ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਤੁਸੀਂ ਚਾਰਟਰ ਨੂੰ ਇੱਕ ਪਾਸੇ ਰੱਖ ਦਿਓ, ਇੰਡੀਆ ਦਾ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਉਹਦਾ ਆਰਟੀਕਲ 14 ਤੇ 15 ਉਹ ਬੜਾ ਕਲੀਅਰਲੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਜਿਹੜੀ ਪ੍ਰੋਟੈਕਸ਼ਨ ਹੈ ਉਹ ਹਰ ਮਾਈਨੋਰਿਟੀ ਨੂੰ, ਹਰ ਇੰਡੀਆ ਦੇ ਸਿਟੀਜ਼ਨ ਨੂੰ ਹੈ, ਔਰ ਉਹਦੀ ਧਰਮ ਦੀ ਬੁਨਿਆਦ ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ। ਇਹ ਕਲੀਅਰਲੀ ਇੰਡੀਆ ਦੇ ਸੰਵਿਧਾਨ ਦੇ ਵਿੱਚ ਆਰਟੀਕਲ 14 ਤੇ 15 'ਚ ਲਿਖਿਆ ਹੈ। ਲੇਕਿਨ ਹੁਣ ਜਿਸ ਤਰ੍ਹਾਂ ਦੇ ਸਿਟੀਜ਼ਨ ਅਮੈਂਡਮੈਂਟ ਐਕਟ ਆ ਰਹੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆ ਰਹੇ ਨੇ, ਔਰ ਜਿਸ ਤਰ੍ਹਾਂ ਦੇ ਜਿਹੜੇ ਨੇ ਉਹ ਰਜਿਸਟ੍ਰੇਸ਼ਨ ਦੇ ਰਜਿਸਟਰ ਬਣਾਏ ਜਾ ਰਹੇ ਨੇ, ਉਹ ਇੰਡੀਅਨ ਕਨਸਟੀਟਿਊਸ਼ਨ ਦੀ ਇਟਸੈਲਫ ਵਾਇਲੇਸ਼ਨ ਨੇ ਜੀ। ਯੂਨਾਈਟਿਡ ਨੇਸ਼ਨਸ ਦੇ ਜਿਹੜੇ ਹਿਊਮਨ ਰਾਈਟਸ ਚਾਰਟਰ ਨੇ ਔਰ ਜਿਹੜੇ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਨੇ, ਰੇਸ਼ੀਅਲ ਇਕੁਐਲਿਟੀ ਦੀ ਗੱਲ ਕਰਦੇ ਨੇ, ਰਿਲੀਜੀਅਸ ਮਾਈਨੋਰਿਟੀਜ਼ ਦੀ ਰੱਖਿਆ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇੱਕ ਪਾਸੇ ਰੱਖ ਦਿਓ। ਇੰਡੀਆ ਦੀ ਜਿਹੜੀ ਹਿੰਦੂਤਵੀ ਸਰਕਾਰ ਹੈ ਉਹ ਆਪਣੇ ਖਾਸ ਵੋਟ ਬੈਂਕ ਨੂੰ ਖੁਸ਼ ਕਰਨ ਲਈ ਇਸ ਵਕਤ ਪੂਰੇ ਭਾਰਤ ਦੇ ਮੂੰਹ ਤੇ ਕਲੰਕ ਇੰਟਰਨੈਸ਼ਨਲੀ ਮਲ ਰਹੀ ਹੈ। ਸੋ ਉਹਦਾ ਨੋਟਿਸ ਬਹਰਹਾਲ ਜਿਹੜਾ ਹੈ ਉਹ ਆਫਿਸ ਆਫ ਦਾ ਹਾਈ ਕਮਿਸ਼ਨਰ ਔਨ ਹਿਊਮਨ ਰਾਈਟਸ ਨੇ ਲਿਆ। ਔਰ ਸਾਡਾ ਕਿਉਂਕਿ ਸੈਸ਼ਨ 26 ਨੂੰ ਸੀ, 27 ਨੂੰ ਉਹਨਾਂ ਦੀ ਮਿਸ਼ੇਲ ਦੀ ਆਪਣੀ ਸਪੀਚ ਸੀ ਉੱਥੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਦੀ, ਔਰ ਉਹਨਾਂ ਨੂੰ ਮੈਨੂੰ ਬੜੀ ਜਾਣ ਕੇ ਖੁਸ਼ੀ ਵੀ ਹੋਈ ਔਰ ਮੈਨੂੰ ਸੀ ਕਿ ਉਹਨਾਂ ਨੇ ਬਹੁਤ ਜ਼ਿਆਦਾ ਸਟਰੈਸ ਦੇ ਕੇ CAA ਦੇ ਬਾਰੇ ਗੱਲ ਕੀਤੀ। ਕਿਉਂਕਿ ਜਦੋਂ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਚੀਫ ਦੀ ਸਪੀਚ ਹੁੰਦੀ ਹੈ ਤੇ ਉਹਨੇ ਪੂਰੀ ਦੁਨੀਆ ਦੇ ਵਿੱਚ ਚੱਲਦੇ ਵਿਸ਼ਿਆਂ ਦੀ ਗੱਲ ਕਰਨੀ ਹੁੰਦੀ, ਪਰ ਇਟ ਵਾਜ਼ ਵੈਰੀ ਹੈਲਪਫੁਲ ਔਰ ਸਾਨੂੰ ਬਹੁਤ ਖੁਸ਼ੀ ਵੀ ਹੋਈ ਕਿ ਉਹਨਾਂ ਨੇ ਆਪਣੀ ਜਿਹੜੀ 27 ਦੀ ਸਪੀਚ ਸੀ ਉਹਦੇ 'ਚ ਬੜਾ ਕਲੀਅਰਲੀ ਕਿਹਾ ਜਿਹੜੀ ਇਸ CAA ਦੇ ਬਾਰੇ ਕਿਹਾ। ਸੋ ਅਸੀਂ
ਜਿਸ ਵੇਲੇ ਉੱਥੇ ਗੱਲ ਕੀਤੀ ਤੇ ਉਹਨੂੰ ਬਹੁਤ ਸਾਰੇ ਮੈਨੂੰ ਹੋਰ ਲੋਕਾਂ ਦੇ ਤਰਫੋਂ ਹੁੰਗਾਰਾ ਮਿਲਿਆ ਕਿ ਤੁਸੀਂ ਬਹੁਤ ਵਧੀਆ ਗੱਲ ਕੀਤੀ, ਕਿਉਂਕਿ ਜਦ ਕਸ਼ਮੀਰ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਇੰਡੀਆ ਨੂੰ ਬੜਾ ਸੌਖੇ ਤਰੀਕੇ ਨਾਲ ਚੁੱਕ ਕੇ ਵੱਖਵਾਦ ਨਾਲ, ਅੱਤਵਾਦ ਨਾਲ, ਪਾਕਿਸਤਾਨ ਵੱਲੋਂ ਆਏ ਟੈਰਰਿਜ਼ਮ ਦੇ ਨਾਲ ਜੋੜ ਦਿੰਦਾ ਹੈ। ਲੇਕਿਨ ਉਹ ਜਦੋਂ ਅਸਾਂ ਉਹਨਾਂ ਦਾ ਧਿਆਨ ਇਸ ਪਾਸੇ ਦਵਾਇਆ ਕਿ ਜੋ ਕੁਝ ਦਿੱਲੀ 'ਚ ਹੋ ਰਿਹਾ, ਜਿਸ ਤਰ੍ਹਾਂ ਮਸੀਤਾਂ ਤੇ ਹਮਲੇ ਹੋ ਰਹੇ ਨੇ, ਮੁਸਲਮਾਨਾਂ ਦੀ ਜਿਹੜੀ ਹੈ ਉਹ ਸਿਮਿਲਰ ਪੈਟਰਨ ਜਿਹੜਾ 84 ਸਿੱਖ ਜੈਨੋਸਾਈਡ ਦੇ ਵਕਤ ਦਿੱਲੀ ਨੇ ਵੇਖਿਆ, ਉਹ ਆ ਜਾਈ ਮੁਸਲਮਾਨਾਂ ਦੇ ਉਸ ਤਰ੍ਹਾਂ ਹੀ ਰਾਡ ਲੈ ਕੇ ਹਮਲੇ, ਮਸੀਤਾਂ ਨੂੰ ਸਾੜ, ਉੱਥੇ RSS ਵਾਲੇ ਮਸੀਤਾਂ ਦੇ ਉੱਤੇ ਚੜ੍ਹ ਕੇ ਉਹਨਾਂ ਦੇ ਡੋਮ ਦੇ ਉੱਤੇ ਹਿੰਦੂਤਾ ਦੇ ਝੰਡੇ ਲਾ ਰਹੇ ਨੇ। ਸੋ ਉਹਦਾ ਜਵਾਬ ਭਾਰਤ ਕੋਲ ਕੋਈ ਨਹੀਂ ਸੀ। ਜਦ ਇਹ ਸਪੀਚ ਹੋਈ ਮਿਸ਼ੇਲ ਬੈਸ਼ੇਲੇ ਦੀ ਜਿਹੜੀਆਂ ਨੇ UN ਦੀ, ਤੇ ਸਾਡੇ ਮੇਰੇ ਇੰਟਰਨਲ ਸੋਰਸਿਸ ਦੇ ਮੁਤਾਬਕ, ਕਿਉਂਕਿ ਉੱਥੇ ਜਿੰਨੇ ਵੀ ਅਧਿਕਾਰੀ ਨੇ ਮੇਰੇ ਦੋਸਤ ਨੇ, ਜਿਹੜੇ ਵਿਕਾਸ ਸਰੂਪ ਜਿਹੜੇ ਉਸ ਵੇਲੇ ਇੰਡੀਆ ਦੀ ਉੱਥੇ ਅਗਵਾਈ ਕਰ ਰਹੇ ਸਨ, ਹੈਡ ਆਫ ਡੈਲੀਗੇਸ਼ਨ ਸਨ, ਉਹਨਾਂ ਦੇ ਫੋਰਨ ਆਫਿਸ ਦੇ ਫਾਰਮਰ ਸਪੋਕਸਪਰਸਨ ਹੀ ਰਹੇ, ਉਹਨਾਂ ਨੇ ਜਦੋਂ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਇਹ ਸਮਝਾਉਣ ਦੀ ਕਿ ਕੁਛ ਮੇਰੇ ਵਰਗੇ ਜਿਹੜੇ ਬੰਦੇ ਨੇ ਉਹ ਬਿਲਾ ਵਜ੍ਹਾ ਗੱਲ ਨੂੰ ਵਧਾ ਚੜਾ ਕੇ UN 'ਚ ਕਰ ਰਹੇ ਨੇ, ਜਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਹੈ, ਤੁਹਾਨੂੰ ਮਿਸਲੀਡ ਕੀਤਾ ਜਾ ਰਿਹਾ। ਸੋ ਉਸ ਮੌਕੇ ਤੇ ਉਹਨਾਂ ਨੂੰ ਇਹ ਮੈਂ ਤਾਂ ਖੁਸ਼ਖਬਰੀ ਕਹਾਂਗਾ, ਲੇਕਿਨ ਇੰਡੀਆ ਵਾਸਤੇ ਭੈੜੀ ਖਬਰ ਸੁਣਾਈ ਗਈ। ਜਿਹੜਾ ਹੈ ਉਹ ਚੀਫ ਜਿਹੜੇ ਨੇ UN ਦੇ ਹਿਊਮਨ ਰਾਈਟਸ ਦੀ ਚੀਫ ਨੇ ਇਹ ਕਿਹਾ ਕਿ ਅਸੀਂ ਤੇ ਤੁਹਾਨੂੰ ਸੁਪਰੀਮ ਕੋਰਟ 'ਚ ਤੁਹਾਡੇ ਹੀ ਮੁਲਕ ਦੀ ਖੜ ਰਹੇ ਹਾਂ, ਜਿਹੜਾ ਇੰਡੀਆ ਲਈ ਜ਼ਾਹਿਰ ਬਹੁਤ ਸ਼ੌਕਿੰਗ ਆਊਟਕਮ ਸੀ। ਜਦ ਯੂਨਾਈਟਿਡ ਨੇਸ਼ਨਸ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਕਰਦਾ, ਲੇਕਿਨ ਹੁਣ ਤੁਸੀਂ ਇਹ ਦੇਖੋ ਕਿ ਯੂਨਾਈਟਿਡ ਨੇਸ਼ਨਸ ਨੂੰ ਲੋਕਾਂ ਨੇ, ਮੈਨੂੰ ਵੀ ਇਸ ਚੀਜ਼ ਤੇ ਮਾਣ ਵੀ ਹੈ ਕਿ ਇਸ ਬਾਡੀ ਯੂਨਾਈਟਿਡ ਨੇਸ਼ਨਸ ਦੀ ਦੇ ਗਲੋਬਲ ਸਟੀਅਰਿੰਗ ਕਮੇਟੀ ਤੇ ਮੈਂ ਵੀ ਹਾਂ, ਮਾਣ ਮਹਿਸੂਸ ਕਰਦਾ। ਬਹੁਤ ਸਾਰੇ ਲੋਕ ਮੈਨੂੰ ਅਕਸਰ ਕਹਿੰਦੇ ਨੇ ਵੀ UN ਕੁਛ ਕਰ ਨਹੀਂ ਰਹੀ, ਇੱਕ ਟੂਥਲੈਸ ਬਾਡੀ ਹੈ, ਲੇਕਿਨ UN ਜੋ ਕੁਛ ਕਰ ਸਕਦੀ ਹੈ, ਮੈਂ ਉਹ ਸਾਰਿਆਂ ਆਪਣੇ ਦੋਸਤਾਂ ਨੂੰ, ਸੁਣਨ ਵਾਲਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ UN ਕਿਉਂਕਿ ਮੁਲਕਾਂ ਦੀ ਬਾਡੀ ਹੈ, ਇਟ ਹੈਜ਼ ਟੂ ਰਿਲਾਈ ਔਨ ਇਟਸ ਮੈਂਬਰ ਸਟੇਟਸ ਟੂ ਐਕਟ, ਪਰ ਜਿੱਥੇ ਵੀ UN ਹਿਊਮੈਨਿਟੇਰੀਅਨ ਬੇਸਿਸ ਤੇ ਇੰਟਰਫੇਅਰ ਕਰ ਸਕੇ ਜ਼ਰੂਰ ਕਰੇਗੀ, ਔਰ ਉਹਦੀ ਮਿਸਾਲ ਤੁਸੀਂ ਇਹ ਹੁਣ ਤੁਹਾਡੇ ਸਾਹਮਣੇ ਆ ਗਈ ਹੈ। ਉਹਦੇ 'ਚ ਮੈਂ ਇਹ ਥੋੜ੍ਹੀ ਜਿਹੀ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਯੂਨਾਈਟਿਡ ਨੇਸ਼ਨਸ ਜਿਸ ਵੇਲੇ ਪ੍ਰੋਸੀਡਿੰਗ ਚੱਲੇਗੀ ਤੇ ਇੰਡੀਆ ਦੇ ਹੀ ਇੱਕ ਸਿਟੀਜ਼ਨ ਦੀ ਤਰਫੋਂ ਸੁਪਰੀਮ ਕੋਰਟ ਦੇ ਵਿੱਚ ਰਿਟ ਕੀਤੀ ਜਾਏਗੀ, ਔਰ ਉਹ 'ਚ ਯੂਨਾਈਟਿਡ ਨੇਸ਼ਨਸ ਨੂੰ ਪਾਰਟੀ ਬਣਾਇਆ ਜਾਏਗਾ, ਔਰ ਯੂਨਾਈਟਿਡ ਨੇਸ਼ਨਸ ਵਿਲ ਬਿਕਮ ਅ ਪਾਰਟੀ, ਕਿਉਂਕਿ ਪਟੀਸ਼ਨਰ ਜ਼ਾਹਿਰ ਹੈ ਸੁਪਰੀਮ ਕੋਰਟ ਆਫ ਇੰਡੀਆ 'ਚ, ਕਿਉਂਕਿ ਪਟੀਸ਼ਨ ਹੋਣੀ ਹੈ, ਹਜੇ ਹੋਈ ਨਹੀਂ, ਹੋਣੀ ਹੈ, ਤੇ ਉਹ ਤੇ ਇੰਨੀ ਖਲਬਲੀ ਇੰਡੀਆ 'ਚ ਮਚ ਗਈ ਹੈ। ਸੋ ਇੰਡੀਆ ਦੇ ਹੀ ਇੱਕ, ਮੈਂ ਬਹੁਤ ਸਾਰੀ ਚੀਜ਼ਾਂ ਜਿਵੇਂ ਕੌਨਫੀਡੈਂਸ਼ੀਅਲ ਯੂਨੀਅਨ ਨਾ ਦੱਸਣਾ ਵੀ ਮੁਨਾਸਬ ਨਹੀਂ, ਇੰਡੀਆ ਦੇ ਹੀ ਸਿਟੀਜ਼ਨ ਜਿਹੜੇ ਫਾਰਮਰ ਬਿਊਰੋਕਰੇਟ ਨੇ ਇੰਡੀਆ ਦੇ, ਉਹ ਇੰਡੀਆ ਨੂੰ ਸੁਪਰੀਮ ਕੋਰਟ ਆਫ ਇੰਡੀਆ 'ਚ ਲੈ ਕੇ ਜਾਣਗੇ, ਔਰ ਯੂਨਾਈਟਿਡ ਨੇਸ਼ਨਸ ਜਿਹੜਾ ਆਫਿਸ ਆਫ ਹਿਊਮਨ ਰਾਈਟਸ ਹੈ ਉਹ ਇੱਕ ਪਾਰਟੀ ਹੋਏਗਾ, ਉਹਦੇ ਵਿੱਚ ਪਾਰਟੀ ਹੋਏਗਾ ਜੀ। ਹਾਂ, ਔਰ ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਇੰਟਰਨਲ ਮੈਟਰ ਹੈ, ਲੇਕਿਨ ਇੰਡੀਆ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੰਡੀਆ ਨੇ ਯੂਨਾਈਟਿਡ ਨੇਸ਼ਨਸ ਦਾ ਜਿਹੜੇ ਹਿਊਮਨ ਰਾਈਟਸ ਚਾਰਟਰ ਹੈ ਉਹਦਾ ਸਿਗਨੇਟਰੀ ਹੈ, ਉਹ ਤੋਂ ਡਿਵੀਏਟ ਨਹੀਂ ਕਰ ਸਕਦਾ। ਖਾਸ ਤੌਰ ਤੇ ਜਿਵੇਂ ਸਿਟੀਜ਼ਨ ਆਫ ਇੰਡੀਆ ਜਿਹੜੇ ਹੈ ਕੋਈ, ਉਹ ਯੂਨਾਈਟਿਡ ਨੇਸ਼ਨਸ ਨੂੰ ਕਹਿੰਦਾ ਕਿ ਤੁਸੀਂ ਇੰਟਰਫੇਅਰ ਕਰੋ ਆਫਿਸ ਆਫ ਹਿਊਮਨ ਰਾਈਟਸ ਕਮਿਸ਼ਨਰ ਨੂੰ, ਤਾਂ ਉਹਨਾਂ ਦਾ ਹੱਕ ਹੈ ਕਿ ਉਹ ਉਹਦੇ ਵਿੱਚ ਪਾਰਟੀ ਬਣਨ। ਔਰ ਤੁਸੀਂ ਇਹ ਦੇਖੋ ਕਿ ਕਿਉਂਕਿ ਮੈਂ UN ਦੇ ਸਟਰਕਚਰ 'ਚ ਚੀਜ਼ਾਂ ਬਹੁਤ ਕਰੀਬ ਤੋਂ ਦੇਖਣਾ, ਇੰਡੀਆ ਇੱਕ ਅਜੀਬ ਮੁਲਕ ਹੈ ਜਿਹਨੇ ਕਦੇ ਵੀ UN ਦੇ ਕਿਸੇ ਇਨੀਸ਼ੀਏਟਿਵ ਨੂੰ ਵੈਲਕਮ ਨਹੀਂ ਕੀਤਾ। ਤੁਹਾਨੂੰ ਯਾਦ ਹੋਏਗਾ ਕਿ ਅਸੀਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ 2017 ਦੇ ਵਿੱਚ ਜਿਹੜਾ ਆਫਿਸ ਆਫ ਪ੍ਰੀਵੈਂਸ਼ਨ ਆਫ ਜੈਨੋਸਾਈਡ ਹੈ, ਉਹਨੇ ਜਿਹੜਾ ਸਾਡਾ UN ਦਾ ਪਲਾਨ ਆਫ ਐਕਸ਼ਨ ਸੀ, ਉਹਦੇ ਬਾਰੇ ਅਸੀਂ ਪੂਰੀ ਦੁਨੀਆ ਦੇ ਵਿੱਚ ਮੁਖਤਲਿਫ ਖਿੱਤਿਆਂ 'ਚ, ਸਾਊਥ ਅਮਰੀਕਾ ਤੋਂ ਲੈ ਕੇ ਸਾਊਥ ਕੋਰੀਆ ਤੱਕ, ਫਿਰ ਮਿਡਲ ਈਸਟ, ਫਿਰ ਮਲੇਸ਼ੀਆ, ਇੰਡੋਨੇਸ਼ੀਆ ਤੱਕ ਅਸੀਂ ਰੀਜਨਲ ਕੰਸਲਟੇਸ਼ਨਾਂ ਕੀਤੀਆਂ ਸਨ ਮੁਖਤਲਿਫ ਖਿੱਤਿਆਂ ਦੀਆਂ UN ਦੇ ਨਵਾਂ ਪਲਾਨ ਆਫ ਐਕਸ਼ਨ ਇੰਪਲੀਮੈਂਟ ਕਰਨ ਲਈ। ਸੋ ਅਸਾਂ ਜਿਹੜੀ ਸਾਊਥ ਏਸ਼ੀਆ ਤੇ ਏਸ਼ੀਆ ਪੈਸੀਫਿਕ ਰੀਜਨ ਦੀ ਕੰਸਲਟੇਸ਼ਨ ਸੀ, ਉਹ UN ਦੇ ਅੰਡਰ ਸੈਕਟਰੀ ਜਨਰਲ ਡਾਇਮੰਡ ਗੈਂਗ ਹਿੰਦੁਸਤਾਨ 'ਚ ਰੱਖਣਾ ਚਾਹੁੰਦੇ ਸੀ, ਔਰ ਉਹਨਾਂ ਨੇ ਉਸ ਵਕਤ ਜਿਹੜੀ ਉੱਥੇ ਹੈਡ ਆਫ ਡੈਲੀਗੇਸ਼ਨ ਸਨ UN ਦੇ ਵਿੱਚ, ਉਹਨਾਂ ਨੂੰ ਕਿਹਾ ਕਿ ਅਸੀਂ ਇੱਥੇ ਆਪਣੀ ਕੰਸਲਟੇਸ਼ਨ ਰੱਖਣਾ ਚਾਹਾਂਗੇ, ਲੇਕਿਨ ਉਸ ਵੇਲੇ ਸਰਗਵਾਸੀ ਸੁਸ਼ਮਾ ਸਵਰਾਜ ਸੀਗੀ ਇੰਡੀਆ ਦੀ ਫੋਰਨ ਮਿਨਿਸਟਰ, ਉਹਨੇ ਖਤ ਵੀ ਲਿਖਿਆ UN ਅੰਡਰ ਸੈਕਟਰੀ ਜਨਰਲ ਨੂੰ ਕਿ ਅਸੀਂ ਸਵਾਗਤ ਕਰਾਂਗੇ, ਤੁਸੀਂ ਆਓ ਇੱਥੇ ਮੀਟਿੰਗ ਕਰੋ, ਪਰ ਅਖੀਰਲੇ ਵਕਤ ਤੇ ਉਹਨੇ ਉਹ ਮੀਟਿੰਗ ਨਾ ਹੋਣ ਦਿੱਤੀ ਜਿਹੜੀ ਏਸ਼ੀਆ ਪੈਸੀਫਿਕ ਰੀਜਨ ਦੇ ਬਾਰੇ ਸੀ UN ਦੀ।
ਜਿਹਦੇ ਉੱਤੇ ਯੂਐਨ ਦੇ ਅੰਦਰ ਸੈਕਟਰੀ ਜਨਰਲ ਨੇ ਬਹੁਤ ਸਖਤ ਲੈਟਰ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ। ਫਿਰ ਉਸ ਦੇ ਬਾਅਦ ਇੱਕ ਹੋਰ ਕੋਸ਼ਿਸ਼ ਪਿਛਲੇ ਸਾਲ 2019 ਕੀਤੀ ਗਈ। ਰਿਸ਼ੀਕੇਸ਼ ਤੇ ਇੱਕ ਹੈਗੇ ਨੇ ਬਹੁਤ ਵੱਡੇ ਸਾਧ, ਉਹਨਾਂ ਨੇ ਕਿਹਾ ਸੀ ਕਿ ਮੋਦੀ ਨਾਲ ਮੇਰਾ ਬਹੁਤ ਕਰੀਬੀ ਤਾਲੁਕ ਹੈ ਤੇ ਮੈਂ ਚਾਹੁੰਦਾ ਯੂਐਨ ਇੱਕ ਵਾਰੀ ਉੱਥੇ ਆਏ ਇੰਡੀਆ 'ਚ, ਮੈਂ ਵਿਜ਼ਿਟ ਕਰਨਾ। ਪਰ ਜਿਹੜੀਆਂ ਉੱਥੇ ਹਿੰਦੂਤਵੀ ਫੋਰਸਿਸ ਨੇ ਉਹ ਯੂਐਨ ਦੀ ਕੋਈ ਇੰਟਰਵੈਂਸ਼ਨ ਵੀ ਕਿਸੇ ਵੀ ਦਫ਼ਤਰ ਦੀ ਉੱਥੇ ਹੋਣ ਨਹੀਂ ਜਾਣਾ ਚਾਹੁੰਦੇ, ਨਾ ਚਾਹੁੰਦੇ ਨੇ ਕੋਈ ਲੋਕ ਆ ਕੇ ਦੇਖਣ ਵੀ ਇੰਡੀਆ ਵਿੱਚ ਕੀ ਹੋ ਰਿਹਾ। ਸੋ ਜੇ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਫਿਰ ਤੁਸੀਂ ਦੇਖੋ ਕਿ ਹੁਣੇ ਹੀ ਯੂਐਨ ਦੇ ਸੈਕਟਰੀ ਜਨਰਲ ਅੰਟੋਨੀਓ ਗੁਟੇਰਸ ਗਏ ਸੀ ਪਾਕਿਸਤਾਨ। ਉਹਨਾਂ ਨੇ ਪਾਕਿਸਤਾਨ ਫੇਰੀ ਦੇ ਬਾਅਦ ਤੁਹਾਨੂੰ ਪਤਾ ਕਰਤਾਰਪੁਰ ਸਾਹਿਬ ਵੀ ਉਹਨਾਂ ਫੇਰੀ ਲਾਈ ਤੇ ਉਹਦੇ ਬਾਅਦ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਨਾਂ ਨੇ ਬੜੇ ਕਲੀਅਰਲੀ ਕਿਹਾ ਸੀ ਕਿ ਉਹਨਾਂ ਨੂੰ ਜਿਹੜਾ ਹੈ ਹਿੰਦੁਸਤਾਨ 'ਚ ਵਸਣ ਵਾਲੇ ਮੁਸਲਮਾਨਾਂ ਦੇ ਮੁਸਤਕਬਲ ਬਾਰੇ ਬਹੁਤ ਫਿਕਰ ਹੈ ਔਰ ਸੀਏ ਵਰਗੇ ਜਿਹੜੇ ਕਾਨੂੰਨ ਲਿਆਏ ਜਾ ਰਹੇ ਨੇ ਉਹ ਬਹੁਤ ਡਿਸਕ੍ਰਿਮੀਨੇਟਰੀ ਨੇ, ਜਿਹਦੇ ਨਾਲ ਮੁਸਲਮਾਨ ਹੋਰ ਮਾਰਜਨਲਾਈਜ਼ ਹੋਣਗੇ। ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਪਾਰਟ ਬਾਰੇ ਦੱਸ ਰਹੇ ਹੋ ਵੀ ਸੈਸ਼ਨ ਦੇ ਵਿੱਚ ਕੀ ਗੱਲਬਾਤ ਹੋਈ ਹੈ, ਜਿਹੜੀ ਹੁਣ ਅਗਲੀ ਕਾਰਵਾਈ ਹੈ ਤੁਸੀਂ ਜ਼ਿਕਰ ਕੀਤਾ ਵੀ ਪਟੀਸ਼ਨ ਹੋਣੀ ਹੈ। ਮੈਂ ਹਾਲਾਂਕਿ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿਹਾ ਵੀ ਪਟੀਸ਼ਨ ਹੋਈ ਹੈ, ਜਿਹੜਾ ਮੈਂ ਕਰੈਕਟ ਕਰਦਾ ਕਿ ਪਟੀਸ਼ਨ ਹੋਣੀ ਹੈ। ਮੂਵ ਇਹ ਜਿਹੜੀ ਗੱਲ ਬਾਹਰ ਆਈ ਹੈ ਵੀ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਦੀ ਜਿਹੜੀ ਚੀਫ ਹੈ ਉਹ ਪਹੁੰਚ ਕੀਤੀ ਹੈ ਉਹਨਾਂ ਨੇ ਭਾਰਤ ਦੀ ਸੁਪਰੀਮ ਕੋਰਟ ਤੱਕ ਸੀਏਏ ਦੇ ਉੱਤੇ, ਪਰ ਇਹਦਾ ਜਿਵੇਂ ਬੇਸਿਸ ਹੈਗਾ ਇੱਕ ਇੰਡੀਅਨ ਲਾਅ ਹੈ ਜਿਹੜਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਉੱਤੇ ਆਧਾਰਿਤ ਹੈ ਤੇ ਦੂਜਾ ਇੰਟਰਨੈਸ਼ਨਲ ਲਾਅ ਹੈ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੈ ਤੇ ਇਸ ਦੇ ਵਿੱਚ ਸੀਏਏ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਮਾਈਨੋਰਿਟੀ ਰਾਈਟਸ ਨੂੰ ਮੁੱਖ ਰੱਖਦਿਆਂ ਹੋਇਆਂ ਕਿਹੜੇ ਪੁਆਇੰਟਸ ਹੈਗੇ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਾਉਂਸਲ ਵੱਲੋਂ ਇਹ ਕੇਸ ਅੱਗੇ ਪਰਸਿਊ ਕੀਤਾ ਜਾਵੇਗਾ? ਹਾਂਜੀ ਦੇਖੋ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਮੈਂ ਇਸ ਵਾਸਤੇ ਥੋੜਾ ਜਿਹਾ ਕਲੀਅਰ ਕਰ ਦਿੱਤਾ ਕਿਉਂਕਿ ਇਸ ਵੇਲੇ ਅਖਬਾਰਾਂ ਇੰਡੀਆ 'ਚ ਵੀ ਬਹੁਤ ਰੌਲਾ ਪਿਆ ਵੀ ਉਹ ਲੈ ਗਏ ਆ ਗਏ। ਇਸ ਵਾਸਤੇ ਮੈਂ ਜ਼ਰੂਰੀ ਸਮਝਿਆ ਕਿ ਕਲੀਅਰ ਕਰਾਂ ਕਿ ਤੁਹਾਨੂੰ ਦੱਸਾਂ ਵੀ ਖਬਰ ਨਿਕਲੀ ਕਿੱਥੋਂ। ਖਬਰ ਨਿਕਲੀ ਜਦੋਂ ਵਿਕਾਸ ਸਰੂਪ ਮਿਲੇ ਸੀ ਉਹ ਚੀਫ ਨੂੰ ਔਰ ਉਹਨਾਂ ਨੇ ਕਿਹਾ ਕਿ ਅਸੀਂ ਲੈ ਕੇ ਜਾ ਰਹੇ ਹਾਂ ਔਰ ਜ਼ਾਹਿਰ ਸਿਟੀਜ਼ਨ ਆਫ ਇੰਡੀਆ ਹੀ ਇੱਕ ਲੈ ਕੇ ਜਾਏਗਾ ਔਰ ਯੂਐਨ ਉਹਦੇ ਵਿੱਚ ਪਾਰਟੀ ਹੋਏਗੀ। ਉਹਦੇ 'ਚ ਜਿਹੜੀ ਸਭ ਤੋਂ ਅਹਿਮ ਚੀਜ਼ ਹੈ ਨਾ ਉਹ ਇੰਡੀਆ ਦਾ ਆਪਣਾ ਸੰਵਿਧਾਨ ਹੈ, ਜਿਹਦੀ ਗੱਲ ਤੁਹਾਨੂੰ ਪਤਾ ਮੈਂ ਸ਼ੁਰੂ 'ਚ ਕੀਤੀ ਹੈ ਕਿ ਇੰਡੀਆ ਦਾ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਉਹਦਾ ਜਿਹੜਾ ਆਰਟੀਕਲ 14 ਔਰ 15 ਹੈ ਉਹ ਵਾਇਲੇਟ ਹੋ ਗਿਆ। ਹੁਣ ਯੂਐਨ ਦਾ ਸਟਰਕਚਰ ਇਹ ਹੈ ਕਿ ਅਗਰ ਇੰਡੀਆ ਕਹਿੰਦਾ ਕਿ ਅਸੀਂ ਸਾਡਾ ਇੰਟਰਨਲ ਮੈਟਰ ਹੈ ਜਾਂ ਇੰਡੀਆ ਦੀ ਕੋਰਟ ਨੂੰ ਡਿਸਮਿਸ ਕਰਦੀ ਹੈ ਫਿਰ ਯੂਐਨ ਵਾਸਤੇ ਆਸਾਨ ਹੈ ਕਿ ਇਸ ਤਰ੍ਹਾਂ ਦੇ ਕੋਰਟ ਜਿਹੜੇ ਆਈਸੀਸੀ 'ਚ ICJ 'ਚ ਖੜੇ ਜਾਣ ਕਿਉਂਕਿ ਜਦੋਂ ਕੋਈ ਇੰਟਰਨਲ ਮੀਨ ਨਹੀਂ ਰਹਿ ਜਾਂਦਾ ਕਿਸੇ ਦੇਸ਼ ਦੇ ਸੰਵਿਧਾਨ ਦੇ ਵਿੱਚ ਜਾਂ ਉੱਥੇ ਦੀ ਅਦਾਲਤ ਤੇ ਫਿਰ ਸਾਰੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੀ ਹੈਗੀਆਂ ਨੇ ਜੀ, ਉੱਥੇ ਫਿਰ ਇਹ ਗੱਲ ਚੱਲੇਗੀ ਕਿ ਭਾਈ ਜੀ ਤੁਹਾਡੇ ਆਪਣੇ ਸੰਵਿਧਾਨਕ ਤੌਰ ਤੇ ਤੁਸੀਂ ਆਪਣੇ ਮੁਲਕ ਦੇ ਮਾਮਲਾਤ ਨਹੀਂ ਡੀਲ ਕਰ ਸਕਦੇ, ਯੂਐਨ ਇੰਟਰਫੇਅਰ ਕਰ ਰਹੀ, ਤੁਸੀਂ ਉਹਨੂੰ ਵੈਲਕਮ ਨਹੀਂ ਕਰ ਰਹੇ ਤੇ ਠੀਕ ਹੈ। ਫਿਰ ਯੂਐਨ ਦਾ ਔਰ ਇੰਟਰਨੈਸ਼ਨਲੀ ਇੱਕ ਜਸਟਿਸ ਦਾ ਸਿਸਟਮ ਆਊਟਸਾਈਡ ਇੰਡੀਆ ਆਊਟਸਾਈਡ ਐਨੀ ਮੈਂਬਰ ਸਟੇਟ ਮੌਜੂਦ ਹੈ। ਸੋ ਇੰਡੀਆ ਲਈ ਇਹ ਬਹੁਤ ਜਿਹੜਾ ਨਾ ਉਹ ਪਰੇਸ਼ਾਨਕੁਨ ਸੂਰਤ-ਹਾਲ ਬਣ ਗਈ ਹੈ ਕਿਉਂਕਿ ਅਗਰ ਉਹਨੂੰ ਅਲਾਓ ਕਰਦੇ ਨੇ ਤੇ ਯੂਐਨ ਪਾਰਟੀ ਹੈ ਉਹਦੇ ਜੋ ਵੀ ਜਜਮੈਂਟ ਆਏ ਉਹਨੂੰ ਫਿਰ ਇੰਡੀਆ ਨੂੰ ਇੰਪਲੀਮੈਂਟ ਕਰਨਾ ਪਏਗਾ। ਅਗਰ ਨਹੀਂ ਕਰਦੇ ਤੇ ਫਿਰ ਜਿਹੜਾ ਇੱਕ ਇੰਟਰਨੈਸ਼ਨਲ ਸਟਰਕਚਰ ਬਾਹਰ ਹੈ ਅਦਰ ਦੈਨ ਇੰਡੀਆ ਜਿਹੜਾ ਸਾਰੀਆਂ ਮੈਂਬਰ ਸਟੇਟ ਤੇ ਲਾਗੂ ਹੁੰਦਾ ਉਹਨੂੰ ਫੋਲੋ ਕਰਨਾ ਪਏਗਾ। ਸੋ ਇੰਡੀਆ ਕਾਫੀ ਇਸ ਵਕਤ ਇਸ ਮੁਸੀਬਤ ਦੇ ਵਿੱਚ ਫਸ ਗਿਆ ਹੈ ਔਰ ਤੁਸੀਂ ਇਹ ਦੇਖੋ ਕਿ ਇਸ ਯੂਐਨ ਦੀ ਆਵਾਜ਼ ਤੇ ਹੁਣ ਆਈ ਹੈ ਇਹ ਦੇਸ਼ ਜਿਹਦੇ ਤੁਸੀਂ ਵਾਸੀ ਹੋ ਅਮਰੀਕਾ 'ਚ ਜਿਹੜੀ ਯੂਨਾਈਟਿਡ ਸਟੇਟਸ ਕਾਂਗਰਸ ਦੀ ਰਿਪੋਰਟ ਆਈ ਹੈ ਜਿਹੜੀ ਮੈਂ ਉਦੋਂ ਆਪਣੀ ਸਪੀਚ ਦੇ ਵਿੱਚ ਪਹਿਲੇ ਦੀ ਨੇਸ਼ਨ 'ਚ ਜਨੀਵਾ 'ਚ ਮੈਂਸ਼ਨ ਵੀ ਕੀਤੀ, ਜਿਹੜੀ ਫਿਜ਼ੀਕਲ 2020 ਸਟੇਟ ਫੋਰਨ ਆਪਰੇਸ਼ਨਸ ਐਂਡ ਰਿਲੇਟਡ ਪ੍ਰੋਗਰਾਮ ਰਿਪੋਰਟ ਹੈ ਯੂਨਾਈਟਿਡ ਸਟੇਟਸ ਕਾਂਗਰਸ ਦੀ, ਉਹ 'ਚ ਵੀ ਉਹਨਾਂ ਨੇ ਬਹੁਤ ਜ਼ੋਰ ਦੇ ਕੇ US ਕਾਂਗਰਸ ਦੇ ਕਾਂਗਰਸਮੈਨਾਂ ਨੇ ਰਿਕਮੈਂਡ ਕੀਤਾ ਹੈ ਕਿ ਇੰਡੀਆ ਜਿਹੜਾ ਨਾ ਉਹ ਇੱਕ ਤਾਂ ਜਿਹੜਾ ਇਹਨਾਂ ਦੀ ਵੋਕ ਕੀਤਾ ਆਰਟੀਕਲ 370 ਕਸ਼ਮੀਰ 'ਚੋਂ ਉਹਨੂੰ ਰਿਸਟੋਰ ਕਰੇ, ਲੋਕਡਾਊਨ ਔਰ ਕਰਫਿਊ ਨੂੰ ਖਤਮ ਕਰੇ ਔਰ ਜਿਹੜੀ ਟੈਲੀਕਮਿਊਨੀਕੇਸ਼ਨ ਇੰਟਰਨੈਟ ਸਰਵਿਸਿਜ਼ ਉਹਨਾਂ ਨੂੰ ਫੌਰਨ ਰਿਸਟੋਰ ਕਰੇ। ਸੋ ਜਿਹੜੀਆਂ ਆਵਾਜ਼ਾਂ ਇੰਡੀਆ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਦਬ ਨਹੀਂ ਰਹੀਆਂ। ਉਹ ਸਮਝਦੇ ਨੇ ਕਿ ਅਸੀਂ ਇੰਡੀਆ ਸਭ ਕੁਝ ਦਬਾ ਲਾਂਗੇ ਪਰ ਦੁਨੀਆ ਬਾਹਰ ਸੁੱਤੀ ਨਹੀਂ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੀ ਬਹੁਤ ਪ੍ਰਭਾਵਸ਼ਾਲੀ ਸੰਸਥਾ ਹੈ ਅਮਰੀਕਾ ਦੀ, ਉਹਨਾਂ ਨੇ ਬੜਾ ਕਲੀਅਰਲੀ ਰਿਕਮੈਂਡ ਕੀਤਾ ਹੈ ਕਿ ਅਮਿਤ ਸ਼ਾਹ ਦੇ ਉੱਤੇ ਫੌਰੀ ਤੌਰ ਤੇ ਅਮਰੀਕਾ ਸੈਂਕਸ਼ਨ ਲਾਏ ਤੇ ਜਿਹਨੇ ਇਸ ਤਰ੍ਹਾਂ ਦਾ ਬਿੱਲ ਜਿਹੜਾ ਹੈ ਇੰਟਰੋਡਿਊਸ ਕੀਤਾ ਹੈ। ਸੋ ਤੁਹਾਨੂੰ ਪਤਾ ਹੈ ਕਿ ਜਿਹੜੇ 4 US
ਸੈਨੀਟਰਸ ਸਨ ਇੱਥੇ ਦੇ, ਜਿਵੇਂ ਕ੍ਰਿਸ ਵੌਨ ਨੇ ਮੈਰੀਲੈਂਡ ਤੋਂ, ਡਿਕ ਨੇ ਇਲੀਨੋਏ ਤੋਂ, ਟੋਡ ਯੰਗ ਨੇ ਇੰਡੀਆਨਾ ਤੋਂ, ਤੇ ਲਿੰਡਸੀ ਗ੍ਰਾਹਮ ਨੇ ਸਾਊਥ ਕੈਰੋਲਾਈਨਾ ਤੋਂ। ਦੋ ਇਹਨਾਂ ਚੋਂ ਰਿਪਬਲਿਕਨ ਨੇ, ਦੋ ਡੈਮੋਕ੍ਰੈਟ ਸੈਨੀਟਰਸ ਨੇ। ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਜਾ ਰਹੇ ਸੀ ਭਾਰਤ ਫੇਰੀ ਤੇ ਉਹਨਾਂ ਨੇ ਸੈਕਟਰੀ ਆਫ ਸਟੇਟ ਪੋਂਪੀਓ ਨੂੰ ਬੜਾ ਕਲੀਅਰਲੀ ਕਿਹਾ ਕਿ ਕਸ਼ਮੀਰ ਦੇ ਵਿੱਚ ਜਿਹੜੀ ਜੋ ਸਿਚੁਏਸ਼ਨ ਉਹਦਾ ਜਾਇਜ਼ਾ ਲਵੋ, ਤੇ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ ਹੈ ਉਹਨੂੰ ਫੌਰੀ ਤੌਰ ਤੇ ਇੰਡੀਅਨ ਗਵਰਨਮੈਂਟ ਜਿਹੜੀ ਹੈ ਰਿਵੋਕ ਕਰੇ। ਸੋ ਇਹ ਬਹੁਤ ਜ਼ਿਆਦਾ ਸਟਰੋਂਗ ਵੌਇਸਿਸ ਨੇ ਜਿਹੜੀਆਂ ਇਸ ਸਾਰੇ ਕੇਸ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਨਗੀਆਂ। UN ਦਾ ਇਹ ਜਿਹੜਾ ਰਿਐਕਸ਼ਨ ਹੈ ਉਹ ਇੰਨੀ ਛੇਤੀ ਨਹੀਂ ਆਇਆ, ਕਿਉਂਕਿ UN ਦਾ ਜਿਹੜਾ ਸਟਰਕਚਰ ਹੈ ਉਹ 'ਚ ਲੋਕ ਚੀਜ਼ਾਂ ਮੁਸਲਸਲ ਮੋਨੀਟਰ ਕਰ ਰਹੇ ਹੋਣਗੇ, ਜਿਹੜੇ ਉੱਥੇ ਸਾਊਥ ਏਸ਼ੀਆ ਰੀਜਨਸ ਨੇ ਔਰ ਜਿਹੜੇ ਇੱਥੇ ਬੈਠੇ ਨੇ। ਤੁਸੀਂ ਦੇਖੋ ਕਿ ਭਾਰਤ ਇੱਕ ਅਜਿਹਾ ਮੁਲਕ ਹੈ ਜਿਹਨੇ ਰੋਹਿੰਗਿਆ ਰੈਫਿਊਜੀਜ਼, ਜਿਹੜੀ ਯੂਨਾਈਟਿਡ ਨੇਸ਼ਨਸ ਰੈਫਿਊਜੀ ਦਾ ਜਿਹੜਾ ਮੁਤਲਕਾ ਡਿਪਾਰਟਮੈਂਟ ਹੈ, ਉਹਨਾਂ ਦੇ ਰਜਿਸਟਰਡ ਰੈਫਿਊਜੀ, UN ਰਜਿਸਟਰਡ ਰੈਫਿਊਜੀ ਜਿਹੜੇ ਹਿੰਦੁਸਤਾਨ 'ਚ ਰੋਹਿੰਗਿਆ ਰੈਫਿਊਜੀਜ਼ ਬੈਠੇ ਸੀ, ਉਹਨਾਂ ਨੂੰ ਡਿਪੋਰਟ ਕੀਤਾ ਔਰ ਐਡੀ ਚਿਠਾਈ ਨਾਲ ਬਿਆਨ ਦਿੱਤਾ ਕਿ ਬੇਸ਼ੱਕ ਯੂਨਾਈਟਿਡ ਨੇਸ਼ਨਸ ਨੇ, ਅਕਵਾਮ ਮੁਤਹਿਦਾ ਨੇ ਇਹਨਾਂ ਨੂੰ ਰਜਿਸਟਰ ਕੀਤਾ ਹੋਇਆ ਰੈਫਿਊਜੀ ਦੇ ਤੌਰ ਤੇ, ਅਸੀਂ ਇਹਨਾਂ ਨੂੰ ਹਰ ਸੂਰਤ ਡਿਪੋਰਟ ਕਰਾਂਗੇ। ਔਰ ਜਿਸ ਤਰ੍ਹਾਂ ਦੇ ਇਹ ਹੁਣ ਕੈਂਪ ਬਣਾਏ ਜਾ ਰਹੇ ਨੇ, ਡਿਟੈਂਸ਼ਨ ਸੈਂਟਰ ਬਣਾਏ ਜਾ ਰਹੇ ਨੇ, ਇਹ ਬਹੁਤ ਵੱਡਾ ਇੱਕ ਹਿਊਮੈਨਿਟੇਰੀਅਨ ਕ੍ਰਾਈਸਿਸ ਖੜਾ ਹੋ ਜਾਏਗਾ ਔਰ ਉਹਦੇ ਨਾਲ ਬਹੁਤ ਸਾਰੀ ਸਟੇਟਲੈਸਨੈਸ ਵਧੇਗੀ। ਜ਼ਾਹਿਰ UN ਦਾ ਕੰਮ ਇਹ ਹੈ ਕਿ ਕ੍ਰਾਈਸਿਸ ਆਉਣ ਤੋਂ ਪਹਿਲਾਂ ਕਿਸੇ ਤਰ੍ਹਾਂ ਇਹ ਜਿਹੜੀ ਸਿਚੁਏਸ਼ਨ ਹੈ ਇਹਨੂੰ ਰਫਾ ਕੀਤਾ ਜਾਏ, ਕਿਉਂਕਿ ਕੱਲ੍ਹ ਨੂੰ ਜਿਹਨੂੰ ਰੈਫਿਊਜੀ ਕ੍ਰਾਈਸਿਸ ਖੜਾ ਹੋਏਗਾ, ਸਟੇਟਲੈਸਨੈਸ ਵਧੇਗੀ ਤੇ ਉਹ UN ਦੇ ਵਾਸਤੇ ਇੱਕ ਬਹੁਤ ਵੱਡਾ ਮਸਲਾ ਬਣ ਕੇ ਉਭਰੇਗਾ। ਜੀ ਡਾਕਟਰ ਸਾਹਿਬ, ਜਿਹੜਾ ਇਹਦੇ ਤੇ ਇੰਡੀਆ ਦਾ ਰਿਸਪੌਂਸ ਹੈ, ਜਿਹੜੇ ਕਿ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਹੈਗੇ ਆ, ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਰਵੀਸ਼ ਕੁਮਾਰ, ਮੈਂ ਉਹਨਾਂ ਦੀ ਵਰਡਿੰਗ ਹੀ ਤੁਹਾਨੂੰ ਇੱਕ ਵਾਰੀ ਇੱਥੇ ਰਿਪੀਟ ਕਰਨੀ ਚਾਹੂੰਗਾ ਸਾਡੇ ਦਰਸ਼ਕਾਂ ਦੇ ਲਈ ਵੀ। ਉਹ ਕਹਿੰਦੇ ਆ, the CAA is an internal matter of India and concerns the sovereignty right of the parliament to make laws. We strongly believe that no foreign party has any locus standi on the issues pertaining to India's sovereignty. India is clear that the CAA is constitutionally valid and complies with all requirements of its constitutional values. It is reflective of our long-standing national commitment in respect of human rights issues arising from the tragedy of the partition of India. तो ਜਿਹੜਾ ਭਾਰਤ ਦਾ ਇਹਦੇ ਤੇ ਰਿਸਪੌਂਸ ਹੈਗਾ ਜਾਂ ਸਟੈਂਡ ਹੈਗਾ ਆ, ਉਹਦੇ ਕੀ ਮਾਇਨੇ ਨੇ ਤੇ ਇਸ ਸਿਚੁਏਸ਼ਨ ਦੇ ਵਿੱਚ ਉਹ ਕਿਵੇਂ ਐਕਟ ਕਰਨਗੇ, ਕੀ ਸਮਝਦੇ ਹੋ ਇਸ ਬਾਰੇ? ਦੇਖੋ, ਮੈਂ ਤਾਂ ਤੁਹਾਡੇ ਰਾਹੀਂ ਜਿੰਨੇ ਵੀ ਭਾਰਤ ਦੇ ਵਿੱਚ ਸਰੋਤੇ ਸੁਣ ਰਹੇ ਨੇ ਮੈਨੂੰ, ਉਹਨਾਂ ਨੂੰ ਇਹ ਕਹਾਂਗਾ ਕਿ ਇਹ ਜਿਸ ਤਰ੍ਹਾਂ ਦਾ ਲਾਅ ਹੁਣ ਆ ਗਿਆ ਹੈ, ਇਹ ਭਾਰਤ ਲਈ ਬਹੁਤ ਖਤਰਨਾਕ ਹੈ। ਤੁਸੀਂ ਔਰ ਮੈਂ ਉਹਨਾਂ ਲੋਕਾਂ ਨੂੰ ਕੰਪਲੀਮੈਂਟ ਵੀ ਕਰਨਾ ਚਾਹੁੰਦਾ, ਖਾਸ ਤੌਰ ਤੇ ਬਹੁਤ ਸਾਰੇ ਪੜ੍ਹੇ ਲਿਖੇ ਹਿੰਦੂ ਨੌਜਵਾਨ, ਹੋਰ ਸਾਊਥ ਇੰਡੀਆ ਬਹੁਤ ਸਾਰੀ ਹਿੰਦੂ ਕਮਿਊਨਿਟੀ ਇਸ CAA ਦੇ ਖਿਲਾਫ ਉੱਠੀ ਹੈ। ਸਿਰਫ ਮੁਸਲਮਾਨ ਨਹੀਂ ਉੱਠੇ, ਸਿੱਖਾਂ ਨੇ ਏਡੇ ਮੁਜ਼ਾਹਰੇ ਕੀਤੇ ਨੇ ਇਸ CAA ਦੇ ਖਿਲਾਫ। ਸੋ ਜਿਹੜਾ ਇੰਡੀਆ ਦਾ ਰਿਸਪੌਂਸ ਹੈ ਉਹ 28 ਦੇ ਉੱਤੇ ਆਧਾਰਿਤ ਹੈ ਕਿ ਉਹ ਇੱਕ ਕਹਾਵਤ ਹੈ ਨਾ ਉਰਦੂ ਚ ਕਹਿੰਦੇ ਨੇ, ਮੈਂ ਨਾ ਮੰਨੂ ਦੀ ਉਹਨਾਂ ਰੱਟ ਲਾਈ ਵੀ ਅਸਾਂ ਨਹੀਂ ਮੰਨਣਾ, ਭਾਵੇਂ ਦੁਨੀਆ ਜੋ ਮਰਜ਼ੀ ਕਹੀ ਜਾਏ। ਤੁਹਾਡੇ ਇੰਟਰਨਲ ਮੈਟਰ ਤੋਂ ਉਹਨਾਂ ਦੇ ਸ਼ੁਰੂ ਦਾ ਹੀ ਇਹ ਹੈ, ਉਹ ਕਸ਼ਮੀਰ ਵੀ ਹੋਵੇ ਤੇ ਇੰਟਰਨਲ ਮੈਟਰ ਹੀ ਬਣਾ ਲੈਂਦੇ ਨੇ ਉਹਨੂੰ। ਉਹ UN ਦੇ ਜਿੰਨੇ ਕਨਵੈਨਸ਼ਨ ਨੇ, ਜਨੀਵਾ ਕਨਵੈਨਸ਼ਨ ਹੋਵੇ ਉਹਨੂੰ ਸੁੱਟ ਕੇ ਇੱਕ ਪਾਸੇ ਸੁੱਟ ਦਿੰਦੇ ਨੇ। ਜੈਨੋਸਾਈਡ ਕਨਵੈਨਸ਼ਨ ਨੂੰ 84 ਦੇ ਮਾਮਲੇ 'ਚ ਉਹਨਾਂ ਨੇ ਇੱਕ ਪਾਸੇ ਰੱਖਿਆ ਹੋਇਆ, ਹਰ ਚੀਜ਼ ਨੂੰ ਇੰਟਰਨਲ ਮੈਟਰ ਬਣਾਉਂਦੇ ਰਹਿੰਦੇ ਨੇ। ਦੁਨੀਆ ਸ਼ਾਇਦ ਇੰਡੀਆ ਜਿਹੜਾ ਹੈ ਉਹ 2-3 ਸਦੀਆਂ ਪਹਿਲਾਂ ਦੇ ਦੁਨੀਆ 'ਚ ਰਹਿੰਦਾ ਹੈ। ਅੱਜ ਦੀ ਦੁਨੀਆ 'ਚ ਕੋਈ ਵੀ ਮੈਟਰ ਕਿਸੇ ਕੌਮ ਦਾ ਵੀ ਇੰਟਰਨਲ ਮੈਟਰ ਨਹੀਂ ਹੁੰਦਾ। ਦੁਨੀਆ ਗਲੋਬਲਾਈਜ਼ਡ ਹੈ ਔਰ ਜਿਹੜਾ ਯੂਨਾਈਟਿਡ ਨੇਸ਼ਨ ਹੈ ਉਹ ਪੂਰੀ ਦੁਨੀਆ ਦੇ ਲੋਕਾਂ ਦੀ ਬਾਡੀ ਹੈ ਔਰ ਉਹਦੀ ਮੈਂਬਰਸ਼ਿਪ ਵਾਸਤੇ ਹਰ ਦੇਸ਼ ਨੇ ਕੁਝ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਜਿਹੜੇ ਨੇ ਉਹ ਸਾਈਨ ਕੀਤੇ ਨੇ। ਜਿਹੜੀ ਸ਼ਾਇਦ ਵੀ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਵਿਰੁੱਧ ਜਾਂਦੀ ਹੈ ਉਹ ਤੁਹਾਡਾ ਇੰਟਰਨਲ ਮੈਟਰ ਨਹੀਂ ਹੈ। ਜੇ ਤੁਸੀਂ ਕਸ਼ਮੀਰ 'ਚ ਜਨੀਵਾ ਕਨਵੈਨਸ਼ਨ ਦੇ ਆਰਟੀਕਲ 3 ਆਰਟੀਕਲ 2 ਜਿਹੜਾ ਕਹਿੰਦਾ ਕਿ ਤੁਸੀਂ ਆਮ ਲੋਕਾਂ ਦੀ ਪ੍ਰਾਈਵੇਟ ਪ੍ਰੋਪਰਟੀ ਤਬਾਹ ਨਾ ਕਰੋ, ਨਿਹੱਥੇ ਲੋਕਾਂ ਤੇ ਜ਼ੁਲਮ ਨਾ ਢਾਓ, ਉਹ ਔਰਤਾਂ ਬੱਚਿਆਂ ਨੂੰ ਨਾ ਮਾਰੋ, ਹਸਪਤਾਲਾਂ 'ਚ ਲੋਕਾਂ ਦੀ ਰਸਾਈ ਹੋਣ ਦਿਓ, ਡਾਕਟਰਾਂ ਨੂੰ ਲੋਕਾਂ ਦਾ ਇਲਾਜ ਕਰਨ ਦਿਓ, ਇਹ ਜਨੀਵਾ ਕਨਵੈਨਸ਼ਨ ਦੇ ਆਰਟੀਕਲ 2, 3 and 5 ਨੇ।
ਭਾਰਤ ਉਹਦੀ ਵਾਇਓਲੇਸ਼ਨ ਕਰ ਰਿਹਾ ਔਰ ਕਹਿ ਰਿਹਾ ਸਾਡਾ ਇੰਟਰਨਲ ਮੈਟਰ ਹੈ, ਤੇ ਫਿਰ ਤੁਸੀਂ ਯੂਨਾਈਟਿਡ ਨੇਸ਼ਨਸ ਤੋਂ ਵੈਸੇ ਹੀ ਆਪਟ ਆਊਟ ਕਰ ਜਾਓ, ਕਹੋ ਵੀ ਅਸੀਂ ਹਰ ਸ਼ਾਈ ਇੰਟਰਨਲ ਮੈਟਰ ਰੱਖਣੀ ਹੈ, ਤੇ ਅਸੀਂ ਇਸ ਵਾਸਤੇ ਯੂਨਾਈਟਿਡ ਨੇਸ਼ਨਸ ਤੋਂ ਦੀ ਮੈਂਬਰਸ਼ਿਪ ਵੀ ਆਪਣੀ ਮੁਕਾ ਲੈਂਦੇ ਹਾਂ, ਔਰ ਜਿਹੜੇ ਅਸਾਂ ਚਾਰਟਰ ਟੈਸਟੀਫਾਈ ਕੀਤੇ ਨੇ, ਰੈਟੀਫਾਈ ਕੀਤੇ ਨੇ, ਜਿਨ੍ਹਾਂ ਤੇ ਅਸੀਂ ਸਾਈਨ ਕੀਤੇ ਨੇ, ਉਹ ਸਾਰੇ ਦੇ ਸਾਰੇ ਅਸੀਂ ਵਿਡਰਾ ਉਹਨਾਂ ਤੋਂ ਕਰ ਲੈਂਦੇ ਹਾਂ ਜੀ। ਭਾਰਤ ਨੇ ਉਹ ਹੀ ਹੱਡ ਧਰਮੀ ਇਖਤਿਆਰ ਕਰ ਲਈ ਹੈ ਜਿਹੜੀ ਕਿਸੇ ਜ਼ਮਾਨੇ 'ਚ ਮਿਡਲ ਈਸਟ ਦੇ ਕੁਝ ਹੁਕਮਰਾਨਾਂ ਨੇ ਇਖਤਿਆਰ ਕੀਤੀ ਸੀ। ਸੋ ਉਹ ਸਮਝਦੇ ਸਨ ਕਿ ਇੰਟਰਨੈਸ਼ਨਲ ਦੁਨੀਆ ਜੋ ਮਰਜ਼ੀ ਕਹਿੰਦੀ ਰਹੇ, ਅਸਾਂ ਆਪਣੀ ਮਰਜ਼ੀ ਕਰਨੀ, ਪਰ ਉਹਦਾ ਨਤੀਜਾ ਕੀ ਨਿਕਲਿਆ। ਦੂਸਰਾ, ਜਿਹੜੀ ਭਾਰਤੀ ਸਰਕਾਰ ਹੈ ਉਹਨੂੰ ਸ਼ਾਇਦ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਗਵਰਨਮੈਂਟ ਜਿਹੜੀ ਸੀ ਉਹਦੇ ਵਿੱਚ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਲੋਕ ਹੈ ਸਨ ਜਿਹੜੇ ਇੰਟਰਨੈਸ਼ਨਲ ਪੋਲੀਟਿਕਸ ਨੂੰ, ਇਕੋਨਮੀ ਨੂੰ, ਡਿਪਲੋਮੇਸੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਮੋਦੀ ਦੀ ਹਕੂਮਤ ਸਿਵਾਏ ਆਪਣੇ ਜਿਹੜੇ ਵੋਟਰ ਨੇ ਔਰ ਜਿਹੜੀ ਉਹਨਾਂ ਦੀ ਹਿੰਦੂਤਵੀ ਫੋਰਸਿਸ ਨੇ ਉਹਨਾਂ ਨੂੰ ਖੁਸ਼ ਕਰਨ ਦੇ ਇਲਾਵਾ ਕੋਈ ਭਾਰਤ ਦੀ ਬਿਹਤਰੀ ਦਾ ਕੋਈ ਏਜੰਡਾ ਉਹਨਾਂ ਦੀ ਨਜ਼ਰ 'ਚ। ਉਹ ਸ਼ਾਇਦ ਇਸ ਚੀਜ਼ ਤੇ ਖੁਸ਼ ਨੇ ਕਿ ਪ੍ਰੈਜ਼ੀਡੈਂਟ ਟਰੰਪ ਨੇ ਉੱਥੇ ਹੁਣ ਫੇਰਾ ਲਾਇਆ ਤੇ ਕੋਈ 4-5 ਜਿਹੜੇ ਨੇ ਉਹਨਾਂ ਦੇ ਜਿਹੜੀਆਂ ਉਹਨਾਂ ਦੀ ਫੋਟੋ, ਉਹਨਾਂ ਨਾਲ ਚੰਗੀਆਂ ਫੋਟੋ ਸੈਸ਼ਨ ਹੋ ਗਏ ਨੇ। ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ ਇਸ ਤਰ੍ਹਾਂ ਦਾ ਟੋਟੈਲਿਟੇਰੀਅਨ ਰਜੀਮ ਹੋਵੇ ਤੇ ਕਿਸੇ ਇੱਕ ਦੇਸ਼ ਤੇ ਤੁਸੀਂ ਰਿਲਾਈ ਨਹੀਂ ਕਰ ਸਕਦੇ। ਕੱਲ ਨੂੰ ਇਹ ਸਾਰੀਆਂ ਚੀਜ਼ਾਂ ਭਾਰਤ ਦੇ ਗਲੇ 'ਚ ਪੈਣਗੀਆਂ। ਮੈਂ ਕਿਸੇ ਨੂੰ ਕਹਿ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਇਹ ਦਿਮਾਗ 'ਚ ਬਹਿ ਜਾਂਦਾ ਨਾ ਕਿ ਵੈਸਟ ਸਾਡਾ ਬਹੁਤ ਚੰਗਾ ਦੋਸਤ ਹੈ, ਅਮਰੀਕਾ ਨਾਲ ਸਾਡੇ ਤਾਲੁਕਾਤ ਬਹੁਤ ਚੰਗੇ ਨੇ ਜਾਂ ਯੂਕੇ ਨਾਲ ਬਹੁਤ ਚੰਗੇ ਨੇ ਔਰ ਉਹ ਸਾਨੂੰ ਸਾਡੀ ਰੱਖਿਆ ਕਰਨਗੇ, ਉਹਨਾਂ ਦਾ ਕਦੇ ਕੋਈ ਚੀਜ਼ ਵੀ ਕਦੇ ਭਲਾ ਨਹੀਂ ਹੋਇਆ। ਤੁਸੀਂ ਇਹ ਦੇਖੋ ਕਿ ਸੱਦਾਮ ਹੁਸੈਨ ਕਿਸੇ ਜ਼ਮਾਨੇ 'ਚ ਅਮਰੀਕਾ ਦਾ ਬੜਾ ਕਰੀਬ ਐਲਾਈ ਸੀ ਜਦੋਂ ਉਹ ਇਰਾਨ ਦੇ ਖਿਲਾਫ ਜੰਗ ਕਰਦਾ ਸੀ ਜੀ। ਕਰਨਲ ਕਜ਼ਾਫੀ ਉਹ ਜਦੋਂ ਇੱਥੇ ਵਾਈਟ ਹਾਊਸ ਆਉਂਦਾ ਸੀ ਤੇ ਉਹਦਾ ਟੈਂਟ, ਉਹ ਖੈਮੇ 'ਚ ਰਹਿੰਦਾ ਸੀ ਤੇ ਉਹਦਾ ਟੈਂਟ ਵਾਈਟ ਹਾਊਸ ਦੇ ਵਿੱਚ ਲੱਗਦਾ ਸੀ। ਤੇ ਜਦੋਂ ਉੱਥੇ ਉਹਨਾਂ ਦੇ ਤਖਤੇ ਉਲਟੇ, ਉਸ ਤੋਂ ਕੁਛ ਦੇਰ ਪਹਿਲਾਂ ਹੀ ਕਰਨਲ ਕਜ਼ਾਫੀ ਇੱਥੇ ਯੂਕੇ 'ਚ ਜਿਹੜਾ ਹੈ ਉਹ ਮਲਕਾ ਦੇ ਮਾਲ ਦੇ ਵਿੱਚ ਚਾਹ ਪੀ ਕੇ ਗਿਆ ਸੀ। ਸੋ ਇਸ ਖੁਸ਼ੀ 'ਚ ਨਾ ਇੰਡੀਆ ਰਵੇ ਕਿ ਹਰ ਚੀਜ਼ ਨੂੰ ਇੰਟਰਨਲ ਮੈਟਰ ਬਣਾ ਕੇ ਔਰ ਉੱਥੇ ਲੋਕਾਂ ਨੂੰ ਦਬ ਕੇ ਤੇ ਜਿਹੜੀ ਇੰਟਰਨੈਸ਼ਨਲ ਆਵਾਜ਼ਾਂ ਨੇ ਉਹਨੂੰ ਦਬਾ ਲਏਗਾ। ਇੰਟਰਨੈਸ਼ਨਲੀ ਜਿੰਨੀ ਦੁਨੀਆ ਨਿਖੇਧੀ ਕਰ ਰਹੀ ਹੈ ਭਾਰਤ ਦੀ ਔਰ ਇੰਟਰਨਲੀ ਵੀ, ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੈ ਨੇ ਜਿਹੜੇ ਆਪਣੇ ਦੇਸ਼ ਦੇ ਬਾਰੇ ਚੰਗਾ ਸੋਚਦੇ ਨੇ ਔਰ ਸਮਝਦੇ ਨੇ ਕਿ ਭਾਰਤ ਦੀ ਹਿੰਦੂਤਵੀ ਸਰਕਾਰ ਜੋ ਕੁਛ ਕਰ ਰਹੀ ਹੈ ਉਹਦੀ ਵਜ੍ਹਾ ਤੋਂ ਭਾਰਤ ਦੇ ਮੂੰਹ ਤੇ ਕਲੰਕ ਦਾ ਟਿੱਕਾ ਲੱਗ ਗਿਆ ਹੈ। ਔਰ ਆਉਣ ਵਾਲੇ ਸਮੇਂ ਭਾਰਤ ਦਾ ਵਾਸਤੇ ਇਹ ਜਿਹੜੀ ਪਾਲਿਸੀ ਹੈ ਨਾ ਸਿਰਫ ਭਾਰਤ ਵਾਸਤੇ ਬਲਕਿ ਪੂਰੇ ਖਿੱਤੇ ਲਈ ਬਹੁਤ ਨੁਕਸਾਨਦੇਹ ਹੈ। ਸਪੈਸੀਫਿਕਲੀ ਜਦੋਂ ਹੁਣ ਅਮਰੀਕੀ ਫੌਜਾਂ ਜਿਹੜੀਆਂ ਨੇ ਅਫਗਾਨਿਸਤਾਨ ਤੋਂ ਨਿਕਲ ਰਹੀਆਂ ਨੇ, ਉੱਥੇ ਫਿਰ ਤੋਂ ਤਾਲਿਬਾਨ ਹਕੂਮਤ ਆਉਣ ਵਾਲੀ ਹੈ, ਉਹਦੇ ਬਾਅਦ ਉਸ ਖਿੱਤੇ ਦੀ ਸੂਰਤ ਹਾਲ ਕੀ ਹੋਏਗੀ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਦਾ ਅਤਿਆਚਾਰ ਉੱਥੇ ਦੇ ਮੁਸਲਮਾਨਾਂ ਤੇ ਹੋ ਰਿਹਾ ਉਹਦੇ ਨਤੀਜੇ ਕੀ ਹੋਣਗੇ, ਉਹਦੇ ਨਾਲ ਪੂਰੇ ਰੀਜਨ ਨੂੰ ਖਤਰਾ ਹੋ ਸਕਦਾ ਹੈ। ਇਸ ਵਾਸਤੇ ਭਾਰਤ ਨੂੰ ਚਾਹੀਦਾ ਹੈ ਕਿ ਆਪਣੀ ਹਿੰਦੂਤਵੀ ਫੌਜ ਜਿਹੜੀਆਂ ਉਹਦੀਆਂ ਫੋਰਸਿਸ ਨੇ ਉਹਨਾਂ ਨੂੰ ਖੁਸ਼ ਕਰਨ ਲਈ ਆਪਣੇ ਦੇਸ਼ ਦਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਨੂੰ ਜਿਸ ਤਰ੍ਹਾਂ ਦਾ ਇੱਕ ਬਹੁਤ ਹੀ ਭੋਂਡਾ, ਬਹੁਤ ਹੀ ਘਟੀਆ ਇੱਕ ਤਸਵੁਰ ਔਰ ਇੱਕ ਕਨਸੈਪਟ ਦੇ ਰਹੇ ਨੇ, ਉਸ ਤੋਂ ਜਿੰਨਾ ਬਚ ਜਾਣ ਓਨਾ ਹੀ ਅੱਛਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਇਸ਼ੂ ਦੇ ਉੱਤੇ ਜਦੋਂ ਨਵੀਂ ਵੀ ਡਿਵੈਲਪਮੈਂਟ ਹੁੰਦੀ ਹੈ ਜਾਂ ਜਿਵੇਂ ਤੁਸੀਂ ਅਫਗਾਨਿਸਤਾਨ ਦੇ ਵਿੱਚ ਜਿਹੜੀ ਡਿਵੈਲਪਮੈਂਟ ਇਹ US ਤੇ ਤਾਲਿਬਾਨ ਦੀ ਜਿਹੜੀ ਪੀਸ ਡੀਲ ਹੈਗੀ ਹੈ, ਇਸ ਬਾਬਤ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਜ਼ਰੂਰ ਇੱਕ ਇੰਟਰਵਿਊ ਜ਼ਰੂਰ ਕੀਤਾ ਜਾਵੇ ਆਉਣ ਵਾਲੇ ਸਮੇਂ 'ਚ। ਸੋ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਜੀ। ਇੱਥੇ ਹੀ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ, ਵਿਚਾਰ ਚਰਚਾ ਸੀ ਡਾਕਟਰ ਇਕਤਦਾਰ ਕਰਾਮਤ ਚੀਮਾ ਹੋਰਾਂ ਦੇ ਨਾਲ, ਜਿਹੜੇ ਕਿ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ। ਇਹਨਾਂ ਵੱਲੋਂ ਜਿਹੜਾ ਇਹ ਮੂਵ ਹੁਣ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਊਂਸਲ ਵੱਲੋਂ ਅਪਰੋਚ ਕੀਤੀ ਗਈ ਹੈ ਭਾਰਤ ਦੀ ਸੁਪਰੀਮ ਕੋਰਟ ਤੱਕ, ਤੇ CAA ਦੇ ਉੱਤੇ ਵੱਡਾ ਇੱਕ ਸਵਾਲੀਆ ਨਿਸ਼ਾਨ ਲਾਇਆ ਗਿਆ। ਇਹਦੇ ਤੇ ਇਹਨਾਂ ਨੇ ਵਿਚਾਰ ਸਾਂਝੇ ਕੀਤੇ ਆ ਤੇ ਡੀਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਹ ਕਿੱਥੋਂ ਗੱਲ ਸ਼ੁਰੂ ਹੋ ਕੇ ਤੇ ਹੁਣ ਕਿੱਥੇ ਖਲੋਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤ ਇਹਦੇ ਤੇ ਕਿਵੇਂ ਰਿਐਕਟ ਕਰਦਾ ਹੈ। ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਲੱਗੂਗਾ, ਪਟੀਸ਼ਨ ਪਾਈ ਜਾਊਗੀ, ਉਹਦੇ ਵਿੱਚ ਯੂਨਾਈਟਿਡ ਨੇਸ਼ਨਸ ਪਾਰਟੀ
ਯੂਨਾਈਟਿਡ ਨੇਸ਼ਨ ਨੂੰ ਪਾਰਟੀ ਬਣਨ ਦਿੰਦੇ ਆ ਜਾਂ ਨਹੀਂ ਦਿੰਦੇ, ਜਾਂ ਇੰਟਰਨਲ ਮੈਟਰ ਕਹਿ ਕੇ ਉਹਨਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਜਾਂਦਾ ਹੈ, ਤੇ ਫਿਰ ਕੀ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਾਉਂਸਲ ਦਾ ਫਿਰ ਅੱਗੇ ਕੀ ਮੂਵ ਹੋਊਗਾ, ਇਹ ਦੇਖਣ ਵਾਲਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਜਿਹੜਾ ਜਵਾਬ ਹੈ ਸਾਨੂੰ ਮਿਲੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।